ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਭਾਰਤ ਤੋਂ ਬਾਅਦ ਦੂਜਾ ਰੇਪਿਸਤਾਨ ਜ਼ਬਰ ਜਨਾਹ ਕਰਨ ਵਾਲੇ ਸਵਾਮੀ ਦਾ ਨਵਾਂ ਹਿੰਦੂ ਨੇਸ਼ਨ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ ਹਮੇਸ਼ਾ ਦੀ ਤਰ੍ਹਾਂ। ਸੋ ਅੱਜ 121 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ। 80 ਲੱਖ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਤਾੜਿਆ ਹੋਇਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਇਸੇ ਇਸ਼ੂ ਨੂੰ ਮੁੱਖ ਰੱਖਦਿਆਂ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣਨ ਲਈ, ਔਰ ਜੋ ਤੁਸੀਂ ਸਾਨੂੰ ਮੈਸੇਜ ਲਿਖੇ ਨੇ ਉਹਨਾਂ ਨੂੰ ਵੀ ਲਿਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਕਸ਼ਮੀਰ ਮੁੱਦੇ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅਸੀਂ ਕੱਲ ਦੇ ਪ੍ਰੋਗਰਾਮ 'ਚ ਜਿਹੜਾ ਨਿਊਯਾਰਕ ਦੇ ਵਿੱਚ ਇੰਡੀਆ ਦਾ ਕੌਂਸਲ ਜਨਰਲ ਹੈ ਮਿਸਟਰ ਸੰਦੀਪ ਚਕਰਵਰਤੀ ਜੀ, ਉਸ ਨੇ ਕਿਵੇਂ ਕਸ਼ਮੀਰ ਦੇ ਵਿੱਚ ਇਜ਼ਰਾਈਲ ਮਾਡਲ ਲਾਗੂ ਕਰਨ ਦੀ ਐਡਵੋਕੇਸੀ ਕੀਤੀ, ਜਿਹੜੀ ਜ਼ਾਹਰ ਹੈ ਕਿ ਪਿਛਲੇ 4 ਮਹੀਨੇ ਤੋਂ ਉਹੀ ਮਾਡਲ ਉੱਥੇ ਲਾਗੂ ਕਰ ਰਹੇ ਨੇ ਜੀ, ਔਰ ਉਸ ਦੇ ਨਾਲ ਉਹਨੇ ਜਿਹੜੀ ਇੱਕ ਗੱਲ ਰਿਗਰੈਟ ਕੀਤੀ ਕਿ ਜੀ ਸਾਡੇ ਤੇ ਇੰਨਾ ਦਬਾਅ ਹੈ, ਹਿਊਮਨ ਰਾਈਟ ਕੌਂਸਲ ਸੱਦ ਲੈਂਦੀ ਹੈ, US ਕਾਂਗਰਸ ਸਾਨੂੰ ਕਹਿ ਰਹੀ ਹੈ, ਇੰਟਰਨੈਸ਼ਨਲ ਬਾਡੀਜ਼ ਜਿਹੜੀਆਂ ਬਾਦਰ ਕਰ ਰਹੀਆਂ, ਇਹ ਇਰਾਕ 'ਚ ਕਿਉਂ ਨਹੀਂ ਜਾਂਦੇ, ਅਫਗਾਨਿਸਤਾਨ 'ਚ ਕਿਉਂ ਨਹੀਂ ਜਾਂਦੇ, ਸੀਰੀਆ 'ਚ ਕਿਉਂ ਨਹੀਂ ਜਾਂਦੇ, ਅਸੀਂ ਆਪਣਾ ਹਿੰਦੂ ਮੈਜੋਰਿਟੇਰੀਅਨਿਜ਼ਮ ਪਹਿਲੀ ਵਾਰ ਅਸਰਟ ਕਰ ਰਹੇ ਹਾਂ ਔਰ ਇਹਨਾਂ ਨੂੰ ਤਕਲੀਫ ਹੋ ਰਹੀ ਹੈ। ਸੋ ਜ਼ਾਹਰ ਹੈ ਵੀ ਇਹਦੇ ਬਾਵਜੂਦ ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਬਾਹਰਲਿਆਂ ਨੂੰ ਲਿਆ ਕੇ ਉਹਨਾਂ ਦੀ ਉੱਥੇ ਸੇਵਾ ਕਰਵਾ ਕੇ ਉਹਨਾਂ ਨੂੰ ਠੰਡੇ ਰੱਖਣ। ਲੇਕਿਨ ਜਿਵੇਂ ਅਕਸਰ ਸਾਡੀ ਜ਼ੁਬਾਨ 'ਚ ਕਿਹਾ ਜਾਂਦਾ ਹੈ ਕਿ ਸੱਚ 100 ਪਰਦੇ ਪਾੜ ਕੇ ਵੀ ਬਾਹਰ ਆ ਜਾਂਦਾ। ਸੋ ਇਹਨਾਂ ਨੇ 26 27 ਜਾਂ 23 ਯੂਰਪੀਅਨ ਪਾਰਲੀਮੈਂਟ ਦੇ ਬੰਦੇ ਲਿਆ ਕੇ ਜਿਹੜਾ ਇਹਨਾਂ ਦਾ ਸਾਰਾ ਉਹ ਨੈਟਵਰਕ ਰਾਜ ਹੈ ਉਹਨਾਂ ਰਾਹੀਂ ਦੌਰਾ ਕਰਵਾਇਆ ਔਰ ਉਹਨਾਂ ਤੋਂ ਇਹ ਕਹਾਇਆ ਜੀ ਸਭ ਨਾਰਮਲ ਹੈ। ਹਫ਼ਤੇ ਬਾਅਦ ਬਰਸਲਸ ਬੇਸਡ NGO ਨੇ ਸਾਹਮਣੇ ਲਿਆਂਦਾ ਕਿ ਭਾਈ ਕਿਵੇਂ 265 ਵੈਬਸਾਈਟ ਥਿੰਕ ਟੈਂਕ NGOs ਇਹਨਾਂ ਨੇ ਖੜੀਆਂ ਕੀਤੀਆਂ ਹੋਈਆਂ ਨੇ ਫੇਕ 65 ਦੇਸ਼ਾਂ ਦੇ ਵਿੱਚ, ਔਰ ਜਿਨ੍ਹਾਂ ਨੇ ਉਹ ਟ੍ਰਿਪ ਆਰਗੇਨਾਈਜ਼ ਕੀਤਾ ਉਹਨਾਂ 'ਚ ਵੀ ਉਹ ਸ਼੍ਰੀਵਾਸਤਵਾ ਗਰੁੱਪ ਜਿਹੜਾ ਇਹਨਾਂ ਦਾ ਹੀ ਹਿੱਸਾ ਹੈ ਉਹ ਮੇਨ ਇਸ ਦੇ ਬਿਹਾਈਂਡ ਸੀ। ਸੋ ਇਹਨਾਂ ਦਾ ਸਾਰਾ ਜਨਾਜ਼ਾ ਨਿਕਲਿਆ। ਇਸੇ ਤਰ੍ਹਾਂ US ਕਾਂਗਰਸ ਦੇ ਵਿੱਚ ਸੈਨੇਟ ਔਰ ਹਾਊਸ ਕਮੇਟੀ ਦੀਆਂ ਹੀਅਰਿੰਗਸ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਗੱਲ ਹੁਣ ਅੱਜ ਕੱਲ੍ਹ ਭਾਰਤ ਦੇ ਵਿੱਚ ਪਿਛਲੇ ਹਫ਼ਤੇ ਇਹਨਾਂ ਨੇ ਸਵੀਡਨ ਦੇ ਕਿੰਗ ਕਾਰਲ ਗੁਸਤਾਫ ਔਰ ਉਹਨਾਂ ਦੀ ਬੇਗਮ ਮਹਾਰਾਣੀ ਜ਼ਾਹਰ ਹੈ ਕਿ ਸਵੀਡਨ ਦੇ ਵਿੱਚ ਵੀ ਅਜੇ ਕਿੰਗਸ਼ਿਪ ਹੈ, ਭਾਵੇਂ ਸਿੰਬੋਲਿਕ ਹੀ ਹੈ, ਉਹਨਾਂ ਨੂੰ ਸੱਦਿਆ ਹੋਇਆ ਸੀ। ਉਹਨਾਂ ਦੀ ਬੜੀ ਖਿਦਮਤ ਸੇਵਾ ਕਰ ਰਹੇ ਸੀ। ਲੇਕਿਨ ਅਲਟੀਮੇਟਲੀ ਟਰੂਥ ਜਦੋਂ ਹੁਣ ਜਿਹੜੇ ਮਿਲਟਰੀ UN ਦੇ ਥੱਲੇ ਅਬਜ਼ਰਵਰ ਬੈਠੇ ਹੋਏ ਨੇ ਉਹਨਾਂ 'ਚ ਸਵੀਡਨ ਦੇ ਲੋਕ ਵੀ ਨੇ, ਔਰ ਕਿੰਗ ਨੇ ਉੱਥੇ ਕਿਹਾ ਜਦੋਂ ਇੱਕ ਬੜੀ ਲਿਮਿਟਡ ਜਿਹਾ ਪ੍ਰੈਸ ਕਾਨਫਰੰਸ, ਹਾਲਾਂਕਿ ਕਿੰਗਸ ਵਗੈਰਾ ਉੱਥੇ ਕੋਈ ਬਹੁਤੇ ਪਾਵਰਫੁਲ ਨਹੀਂ ਨੇ ਇਸ ਲਈ ਉਹ ਪੋਲੀਟੀਕਲ ਗੱਲ ਨਹੀਂ ਕਰਦੇ, ਲੇਕਿਨ ਅਗੇਨ ਟਰੂਥ ਤਾਂ ਟਰੂਥ ਹੈ। King Carl Gustaf of Sweden said in Mumbai on Wednesday that his country had been observing the situation in Jammu and Kashmir for years and indicated that the mandate of United Nations Military Observers Group in India and Pakistan, of which it was a part, was too constrained for Stockholm to take a closer look at the 4-month-old crackdown on Kashmiris in the valley. ਉਹਨੇ ਤੁਸੀਂ ਜੇ ਸਾਰੇ ਲਫ਼ਜ਼ਾਂ ਨੂੰ ਦੇਖੋ ਤੇ ਉਹਨੇ ਇਹ ਵੀ ਕਿਹਾ ਵੀ ਕ੍ਰੈਕਡਾਊਨ ਹੈ 4 ਮਹੀਨੇ ਤੋਂ, ਇਹ ਵੀ ਕਿਹਾ ਜੀ ਜਿਹੜਾ ਮਿਲਟਰੀ ਆਬਜ਼ਰਵਰ ਗਰੁੱਪ ਹੈ ਜਿਹਦੇ 'ਚ ਨਾਰਵੇ ਵੀ ਜਿਹਦੇ 'ਚ ਸਵੀਡਨ ਵੀ ਸ਼ਾਮਲ ਹੈ, ਉਹਦਾ ਮੈਂਡੇਟ ਬੜਾ ਰੈਸਟ੍ਰਿਕਟਡ ਹੈ ਕਿ ਉਹਦੀ ਪਹੁੰਚ ਹੀ ਨਹੀਂ ਹੈ ਕਿ ਅਸੀਂ ਇਸ ਦੇ ਉੱਤੇ ਤਿੱਖੀ ਅੱਖ ਰੱਖੀ ਹੋਈ ਹੈ। The King's remarks came in response to media questions whether Sweden would mediate a solution to the situation that has set off tensions between India and Pakistan. ਹੁਣ ਇੱਕ ਪਾਸੇ ਇਹਨਾਂ ਦਾ ਮੀਡੀਆ ਜਾਂ ਹਕੂਮਤ ਕਹਿੰਦੀ ਹੈ ਕਿ ਜੀ ਸਾਡਾ ਅੰਦਰੂਨੀ ਮੈਟਰ ਹੈ, ਖਤਮ ਹੋ ਗਿਆ, ਅਸੀਂ ਖਤਮ ਕਰਤਾ, ਸੰਵਿਧਾਨ ਸੀ 370, ਪਰ ਨਾਲ ਹੀ ਉਹਨਾਂ ਨੂੰ ਪੁੱਛ ਰਹੇ ਨੇ ਜੀ ਤੁਸੀਂ ਵਿਚੋਲਗੀ ਕਰੋਗੇ? ਵਿਚੋਲਗੀ ਕਿਹਦੀ ਕੀਤੀ ਜਾਂਦੀ ਹੈ ਜੇ ਪ੍ਰੋਬਲਮ ਹੀ ਐਗਜ਼ਿਸਟ ਨਹੀਂ ਕਰਦੀ? ਸੋ ਜ਼ਾਹਰ ਹੈ ਕਿ ਇਹ ਸਵਾਲ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਕਸ਼ਮੀਰ 'ਚ ਕਿੰਨੀ ਸੀਰੀਅਸ ਪ੍ਰੋਬਲਮ ਹੈ ਕਿ ਇਹ ਹੁਣ ਬਾਹਰਲੀ ਮੀਡੀਏਸ਼ਨ ਲੱਭਦੇ ਨੇ। ਕਮੈਂਟਸ ਫੋਲੋਡ ਆਬਜ਼ਰਵੇਸ਼ਨਸ ਬਾਈ ਸਵੀਡਨਸ foreign ministry on the eve of his visit calling for the lifting of curfew in the state and restoration of communications. ਕਿ ਕਿੰਗ ਦੀ ਵਿਜ਼ਿਟ ਤੋਂ ਪਹਿਲਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ
ਕਿ ਉੱਥੋਂ ਕਰਫਿਊ ਚੁੱਕੋ ਔਰ ਇੰਟਰਨੈਟ ਨੂੰ ਰੀਸਟੋਰ ਕਰੋ। ਔਰ ਇਹਦੇ ਹੁਣ ਜਦੋਂ ਇਹ ਸਵਾਲ ਪੁੱਛਿਆ ਗਿਆ, we can say we have people from Sweden trying to be as observers in these areas in Kashmir for many years. In that sense we are trying to be an observer if possible। ਇਹ ਕਿੰਗ ਕਹਿ ਰਿਹਾ ਹੈ ਕਿ ਜੀ ਉੱਥੇ ਜਿਹੜੇ ਨੇ ਆਬਜ਼ਰਵਰ ਉਹਨਾਂ 'ਚ ਸਾਡੇ ਸਵੀਡਨ ਦੇ ਲੋਕ ਲੰਬੇ ਵਕਤ ਤੋਂ ਨੇ ਜੀ ਔਰ ਇਸ ਦੇ ਵਿੱਚ ਸਾਡੀ ਦਿਲਚਸਪੀ ਹੈ। ਔਰ ਇਹ 5 ਦਿਨ ਦੀ ਭਾਰਤ ਵਿਜ਼ਿਟ ਦੇ ਉੱਤੇ ਆਏ ਸੀ, ਮਹਾਰਾਸ਼ਟਰ ਦੇ ਚੀਫ ਮਿਨਿਸਟਰ ਔਰ ਦੂਜਿਆਂ ਨੂੰ ਵੀ ਮਿਲੇ। ਔਰ ਜਦੋਂ ਉਹਨਾਂ ਨੂੰ ਪੁੱਛਿਆ ਹੁਣ ਹੁੰਦਾ ਹੈ ਉਹਨਾਂ ਦਾ ਜੀ ਦੱਸੋ ਕਿਵੇਂ ਰਹੀ ਵਿਜ਼ਿਟ, ਔਰ ਜਿਵੇਂ ਸਟੈਂਡਰਡ ਇਹਨਾਂ ਦਾ ਜਵਾਬ ਇੰਟਰਸਟਿੰਗ, ਇਹਦਾ ਮਤਲਬ ਇਹ ਹੈ ਕਿ ਵੀ ਇਟਸ ਨਾਟ ਇੰਟਰਸਟਿੰਗ, ਅਦਰਵਾਈਜ਼ ਗ੍ਰੇਟ ਹਸਪਿਟੈਬਿਲਿਟੀ ਇਹ ਵਗੈਰਾ, ਇਟ ਇਜ਼ ਇੰਟਰਸਟਿੰਗ। ਫਿਰ ਉਹਨਾਂ ਨੇ ਕਿਹਾ ਕਿ ਵੀ ਜੀ ਵੀ ਐਮਫੇਸਾਈਜ਼ the importance of respect for human rights, that an escalation of situation in Kashmir is avoided, and that a long-term political solution to the situation must involve Kashmir's inhabitants. Sweden's Foreign Ministry Ann Linde told the Riksdag or Swedish Parliament last week, dialogue between India and Pakistan is crucial. So मतलब ਇਹਦੇ ਬਾਵਜੂਦ ਕਿ ਕਿੰਗ ਤੇ ਕੁਈਨ ਨੂੰ 5 ਦਿਨ ਇਹਨਾਂ ਨੇ ਉੱਥੇ ਭਾਵੇਂ ਬੁਲਾਇਆ, ਬੀਫ ਹੀ ਖਵਾਉਂਦੇ ਹੋਣੇ ਨੇ ਕਿ ਜੀ ਇਹਨਾਂ ਨੂੰ ਤਾਂ ਹੋਰ ਇਹਨਾਂ ਨੇ ਗੋਭੀ ਖਾ ਕੇ ਥੋੜੀ ਰਹਿਣਾ, ਲੇਕਿਨ ਉਹਨੇ ਜਾਣ ਲੱਗਿਆ ਕਿਹਾ ਜੀ ਨਹੀਂ ਇਹ ਅਜੇ ਸਾਨੂੰ ਜਿਹੜਾ ਉਨੀ ਐਕਸੈਸ ਨਹੀਂ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਪਹਿਲਾਂ ਹੀ ਕਿਹਾ ਕਿ ਵੀ ਇਹ ਜਿਹੜੀ ਕਲੈਂਪ ਡਾਊਨ ਹੈ ਬੰਦ ਹੋਣਾ ਚਾਹੀਦਾ ਔਰ ਕੋਈ ਵੀ ਸੋਲੂਸ਼ਨ ਜਿਹੜਾ ਉਹਦੇ ਵਿੱਚ ਕਸ਼ਮੀਰੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਔਰ ਇਸ ਤੋਂ ਬਿਨਾਂ ਕੋਈ ਔਰ ਇਹ ਡਾਇਲੌਗ ਹੋਣਾ ਚਾਹੀਦਾ। ਸੋ ਇਹਨਾਂ ਦੇ ਉੱਤੇ ਜਿਹੜਾ ਇਹ ਕੱਲ ਚੀਕਾਂ ਮਾਰੀਆਂ ਨੇ ਸੰਦੀਪ ਚੌਕਰਬੋਰਤੀ ਨੇ, ਐਵੇਂ ਨਹੀਂ ਮਾਰੀਆਂ। ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਨੈਟ ਬੈਨ, ਲੀਡਰਸ ਡਿਟੈਂਸ਼ਨ ਡੈਂਟ ਕਲੇਮ ਆਫ ਨਾਰਮਲਸੀ, ਔਰ ਕਿ ਉੱਥੇ ਉਹੀ ਚੱਲ ਰਿਹਾ ਇਸ ਲਈ ਉਹਨਾਂ ਦਾ ਦਾਅਵਾ ਜਿਹੜਾ ਕੋਈ ਮਤਲਬ ਨਹੀਂ ਰੱਖਦਾ। ਪਰ ਇੱਕ ਗੱਲ ਜਿਹਨੇ ਮੈਨੂੰ ਬਹੁਤ ਫਖਰ ਦਿੱਤਾ ਹੈ ਔਰ ਐਜ਼ ਏ ਸਿੱਖ ਜਦੋਂ ਅਸੀਂ ਲਗਾਤਾਰਤਾ ਨਾਲ ਕਸ਼ਮੀਰੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ ਜਾਂ ਇੱਥੇ ਬੈਠ ਕੇ ਅਸੀਂ TV 84 ਪਿਛਲੇ 4 ਮਹੀਨੇ ਤੋਂ ਰੋਜ਼ਾਨਾ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦਾ ਹੈ ਔਰ ਉਸ ਦੇ ਉੱਤੇ ਅਸੀਂ ਸਪੈਸ਼ਲ ਪ੍ਰੋਗਰਾਮ ਕਰਦੇ ਹਾਂ। ਤੇ ਬਹੁਤ ਸਾਰੇ ਇਹ ਵੀ ਕਹਿ ਸਕਦੇ ਨੇ ਜੇ ਇੱਥੇ ਬੈਠੇ ਪਤਾ ਨਹੀਂ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਪਰ ਮੈਂ ਜਦੋਂ ਅੱਜ ਇਹ ਸਟੇਟਮੈਂਟ ਦੇਖੀ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜਾ 10 ਤਰੀਕ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਹ ਅਸੀਂ ਲਾਲ ਚੌਂਕ ਸ੍ਰੀਨਗਰ ਕਸ਼ਮੀਰ ਦੇ ਵਿੱਚ ਮਨਾਵਾਂਗੇ। ਔਰ ਆਲਰੇਡੀ ਸਰ ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾ ਔਰ ਜਿਹੜਾ ਪੂਰਾ ਉਹਨਾਂ ਦਾ ਸਿੱਖ ਡੈਲੀਗੇਸ਼ਨ ਔਰ ਨਾਲ ਪਾਰਟਿਸਪੈਂਟਸ ਨੇ ਉਹ ਅੰਮ੍ਰਿਤਸਰ, ਗੁਰਦਾਸਪੁਰ ਇਹ ਸਾਰੇ ਤੋਂ ਹੁੰਦੇ ਆ ਜੰਮੂ ਕਸ਼ਮੀਰ 'ਚ ਦਾਖਲ ਹੋਣਗੇ। ਔਰ ਉਹਨਾਂ ਨੇ ਕਿਹਾ ਕਿ perturbed over plight of Kashmiri people whose rights are being suppressed and abused en masse by India's fascist regime led by Narendra Modi, Dal Khalsa along with Shromani Akali Dal Amritsar has decided to observe World Human Rights Day on the soil of Kashmir, where the worst human rights violations have occurred during 2019. फिर उन्होंने कहा being geographical neighbor of Kashmir, it is our duty of Sikhs in Punjab to rise to the occasion and continue to protest the deteriorating human rights situation in Kashmir, said Dal Khalsa leaders at a press conference held at party office in Amritsar। और उन्होंने the spokesperson ने भी किया the fundamental rights of the people of Kashmir are our primary concern and it will be our endeavor to highlight the plight of Kashmiris, giving a call to human rights defenders to join the peaceful sit-in at Lal Chowk on December 10th. He said teams of both the organizations led by Simranjit Singh Maan and Harpal Singh Cheema will proceed towards Kashmir from Amritsar, Gurdaspur and Hoshiarpur on December 9, reach Srinagar the next morning on 10th। और ਉਹਦੇ 'ਚ ਉਹਨਾਂ ਨੇ ਬਾਕੀਆਂ ਦੇ ਵੀ ਨਾਂ ਦਿੱਤੇ ਨੇ ਕਿ ਕੌਣ-ਕੌਣ ਪਾਰਟਿਸਿਪੇਟ ਕਰਨਗੇ। ਉਹਨਾਂ ਨੇ ਕਿਹਾ ਜੀ 72 ਸਾਲ ਬਾਅਦ ਜੋ ਹਾਲ ਕਸ਼ਮੀਰ ਦਾ ਕੀਤਾ ਹੈ, ਪੰਜਾਬ 'ਚ ਸਿੱਖਾਂ ਦੇ ਇਸ਼ੂ ਨੇ ਔਰ ਕਿਵੇਂ ਰਾਜੋਆਣਾ ਦੇ ਇਸ਼ੂ ਦੇ ਉੱਤੇ ਵੀ ਯੂ ਟਰਨ ਮਾਰਿਆ, ਇਹ ਗੱਲ ਸਾਬਤ ਕਰਦੀ ਹੈ ਕਿ ਇੰਡੀਅਨ ਲੀਡਰਸ਼ਿਪ ਇਜ਼ ਹੈਬਿਚੁਅਲ of ditching the Sikhs since 1947 and that is what they have done to the Kashmiris as well by abrogating Article 370। so ਇਹ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਲਈ ਫਖਰ ਦੀ ਗੱਲ ਹੈ ਕਿ ਸਿਰਫ ਇੱਥੇ ਹੀ ਨਹੀਂ ਪੰਜਾਬ ਦੀ ਧਰਤੀ ਤੋਂ ਸਿੱਖ ਜਾਣਗੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਲਈ ਹਾਂ ਦਾ ਨਾਰਾ ਮਾਰਨ 10 ਦਸੰਬਰ ਨੂੰ
ਲਾਲ ਚੌਂਕ ਸ੍ਰੀਨਗਰ 'ਚ ਜਿਹੜਾ ਪੋਲੀਟੀਕਲ ਐਕਟੀਵਿਟੀ ਦਾ ਮਰਕਜ਼ ਹੈ ਸ੍ਰੀਨਗਰ ਦੇ ਅੰਦਰ। ਜੀ ਰਾਜ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦਾ ਜੋ ਫੇਸਬੁੱਕ ਮੈਸੇਜ ਨੇ ਉਹ ਡਿਸਕਸ ਕਰਨ ਜਾ ਰਹੇ ਹਾਂ। ਸਾਡੇ ਕੋਲ ਪਹਿਲੇ ਦਿਨਾਂ ਕੀ ਸੈਗਮੈਂਟ ਤੇ ਮੈਸੇਜ ਨੇ। ਕੁਲਦੀਪ ਸਿੰਘ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਪ੍ਰਿਤਪਾਲ ਸਿੰਘ ਚੀਨਾ ਲਿਖਦੇ ਨੇ ਕਿ ਨਿਕੰਮਾ ਮਨਮੋਹਨ ਹੁਣ ਕੀ ਗੀਤ ਸੁਣਾ ਰਿਹਾ। ਸੋ ਅਨਸਰ ਜਮੀਲ ਸਾਨੂੰ ਲਿਖਦੇ ਨੇ ਗੁੱਡ ਮਾਰਨਿੰਗ। ਐਂਡ ਸੁਖਚੈਨ ਸਿੰਘ ਲਿਖਦੇ ਨੇ ਫਤਿਹ। ਐਂਡ ਸ਼ੋਹਿਬ ਰਾਜਪੂਤ ਕਹਿੰਦੇ ਨੇ ਕਿ ਆਈ ਲਵ ਟੀਵੀ 84। ਜਸਵਿੰਦਰ ਸਿੰਘ ਲਿਖਦੇ ਨੇ ਫੋਰ 6 ਨੋ ਜਸਟਿਸ ਇਨ ਇੰਡੀਆ। ਸੋ ਮਲਕੀਤ ਸਿੰਘ ਲਿਖਦੇ ਨੇ 2020 ਖਾਲਸਾ ਜ਼ਿੰਦਾਬਾਦ। ਬਾਜ ਸਿੰਘ ਲਿਖਦੇ ਨੇ ਫਤਿਹ। ਐਂਡ ਭਾਈ ਗੁਰਮੀਤ ਸਿੰਘ ਬੱਬਰ ਜੀ ਲਿਖਦੇ ਨੇ ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ, ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ। 1984 ਜੈਸ ਇਟ ਇਜ਼ ਐਨ ਜੈਨੋਸਾਈਡ ਨੈਵਰ ਫੋਰਗੇਟ 1984। ਸੋ ਭੁਪਿੰਦਰ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਕੌਣੀ ਨਹੀਂ ਬਿੱਲ ਬਤੌਰੀ ਕਿਹਾ ਜਾਂਦਾ ਹੈ ਕਾਂ ਦੀ ਘਰ ਵਾਲੀ ਨੂੰ ਜੋ ਅਸੀਂ ਸਕੂਲ 'ਚ ਪੜ੍ਹਦੇ ਹਾਂ। ਯਾਦ ਚੋਂ ਭੁੱਲਿਆ ਹੋਇਆ ਸੀ ਬਿੱਲ ਬਤੌਰੀ ਹੈ। ਵੈਸੇ ਕਹਾਣੀਆਂ ਦੇ ਵਿੱਚ ਹੁਣ ਜਿਵੇਂ ਕਾਂ ਦੀ ਕੌਣੀ ਵੀ ਇਸਤੇਮਾਲ ਹੁੰਦਾ ਹੈ, ਪਰ ਇਹ ਜਿਹੜਾ ਇਹ ਬੇਸਿਕ ਲਫ਼ਜ਼ ਹੈ ਜੀ। ਬਾਜ ਸਿੰਘ ਲਿਖਦੇ ਨੇ ਡਾਕਟਰ ਸੁਪ੍ਰੀਤ ਸਿੰਘ ਕਿਉਂਕਿ ਬਿੱਲ ਉਹਨੂੰ ਨੈਸਟ ਨੂੰ ਵੀ ਕਹਿੰਦੇ ਨੇ, ਸੋ ਬਿੱਲ ਬਤੌਰੀ। ਸੋ ਫਨੀ। ਸੋ ਬਾਜ ਸਿੰਘ ਜੀ ਲਿਖਦੇ ਨੇ ਡਾਕਟਰ ਸੁਪ੍ਰੀਤ ਸਿੰਘ ਨੂੰ ਵੀ ਮਨਮੋਹਨ ਸਿੰਘ ਨੇ 1 to 1 ਮਿਲਣੀ ਵਿੱਚ ਕਿਹਾ ਸੀ ਕਿ ਸਿੱਖ ਮਸਲਿਆਂ ਦਾ ਹੱਲ ਆਜ਼ਾਦੀ ਹੈ। ਇਹ ਮੈਂ ਡਾਕਟਰ ਸੁਖਪ੍ਰੀਤ ਸਿੰਘ ਦੇ ਲੈਕਚਰ ਵਿੱਚ ਸੁਣਿਆ ਸੀ। ਅਸਲ ਵਿੱਚ ਮਨਮੋਹਨ ਸਿੰਘ ਵਿੱਚ ਹਿੰਮਤ ਨਹੀਂ ਹੈ, ਜੇ ਹੁੰਦੀ ਤੇ ਪ੍ਰਧਾਨ ਮੰਤਰੀ ਨਾ ਬਣਦਾ। ਨਹੀਂ, ਇਹ ਈਵਨ ਸਿੱਖ ਪਰਸਨਲ ਲਾਅ ਦੇ ਉੱਤੇ ਉਸ ਵੇਲੇ ਮਨਮੋਹਨ ਸਿੰਘ ਦੀ ਕੈਬਨਿਟ 'ਚ ਮਿਸਟਰ ਮੋਇਲੀ ਲਾਅ ਮਿਨਿਸਟਰ ਸੀ, ਔਰ ਦਿੱਲੀ ਦੇ ਇੱਕ ਸਿੱਖ ਆਗੂ ਨੇ ਜਿਹੜਾ ਮਨਮੋਹਨ ਸਿੰਘ ਦੇ ਵੀ ਨੇੜੇ ਸੀ, ਕਾਂਗਰਸ ਦੇ ਵੀ, ਉਹਨੇ ਮੈਨੂੰ ਇਨ ਪਰਸਨ ਕਿਹਾ ਕਿ ਲਾਅ ਮਿਨਿਸਟਰ ਬਿੱਲ, ਉਹਨੇ ਮਿਸਟਰ ਮੋਇਲੀ ਨੇ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਮਨਮੋਹਨ ਸਿੰਘ ਤੋਂ ਮੈਨੂੰ ਕਹਵਾ ਦਿਓ ਵੀ ਮੈਂ ਮਸੌਦਾ ਤਿਆਰ ਕੀਤਾ ਹੋਇਆ ਹੈ, ਸਿੱਖਾਂ ਲਈ ਅਸੀਂ ਸੈਪਰੇਟ ਪਰਸਨਲ ਲਾਅ ਬਣਾਉਣ ਨੂੰ ਤਿਆਰ ਨੇ। ਕਹਿੰਦੇ ਮੈਂ ਜਦੋਂ ਮਨਮੋਹਨ ਸਿੰਘ ਨੂੰ ਕਿਹਾ ਤੇ ਉਹਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਨਾ ਹਾਂ ਕੀਤੀ ਨਾ ਕੀਤੀ। ਦੇਖੋ ਅਵਤਾਰ ਸਿੰਘ ਖੋਸਾ ਲਿਖਦੇ ਨੇ ਡਾਕਟਰ ਸਾਹਿਬ ਕੁਝ ਨਹੀਂ ਕਰਨਾ ਇਹਨਾਂ ਨੇ, ਹੱਲ ਇੱਕੋ ਇੱਕ ਹੈ ਕਿ ਆਪਣਾ ਰਾਜ ਕਾਇਮ ਕੀਤਾ ਜਾਵੇ। ਸੋ ਜੱਸੀ ਮਰਜਾਣਾ ਲਿਖਦੇ ਨੇ ਕਮਲਨਾਥ ਜਦੋਂ ਤੱਕ ਸੀਐਮ ਹੈ ਉਸ ਤੇ ਹੱਥ ਨਹੀਂ ਪਾ ਸਕਦੀ ਕੋਈ ਵੀ। ਹਾਂ ਬਿਲਕੁਲ ਠੀਕ ਹੋ ਗਿਆ। ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ ਔਰ ਕਮਲਨਾਥ ਦਾ ਵੱਡਾ ਰੋਲ ਹੈ ਉੱਥੇ। ਜੀ ਲਾਲ ਬਾਬੂ ਜੀ ਸਾਨੂੰ ਪਿਆਰ ਭੇਜਦੇ ਨੇ। ਕੁਲਦੀਪ ਸਿੰਘ ਜੀ ਲਿਖਦੇ ਨੇ ਜੱਸੀ ਜੀ ਨੂੰ ਕਹੋ ਤੁਸੀਂ ਜੀਣ ਜੋਗੇ ਹੋ, ਮਰ ਜਾਣਾ ਕਿੱਥੋਂ ਹੋ ਗਿਆ। ਗੱਲਾਂ ਤੁਸੀਂ ਇੰਨੇ ਜੀਣ ਜੋਗਿਆਂ ਵਾਲੀਆਂ ਕਰਦੇ ਹੋ, ਆਪ ਲਿਖਿਆ ਮਰ ਜਾਣਾ ਹੈ। ਸੋ ਕੁਲਦੀਪ ਸਿੰਘ ਲਿਖਦੇ ਨੇ ਵੀ ਸ਼ੁਡ ਨੈਵਰ ਫੋਰਗੇਟ 84 ਜੈਨੋਸਾਈਡ ਬਾਈ ਇੰਡੀਅਨ ਸਟੇਟ ਟੈਰਰਿਜ਼ਮ। ਸੋ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਨੇ। ਓਕੇ YouTube ਵਾਲੇ ਲੈ ਲੈਣ, ਇਹਨਾਂ ਨੂੰ ਨਾਰਾਜ਼ ਹੋ ਜਾਣ, ਕਹਿਣ ਜੀ ਤੁਸੀਂ ਫੇਸਬੁੱਕ ਵਾਲਿਆਂ ਨੂੰ ਠੀਕ ਹੈ ਜੀ, ਠੀਕ ਹੈ, ਨੋ ਪ੍ਰੋਬਲਮ। ਹਰਭਜਨ ਸਿੰਘ ਖਾਲਿਸਤਾਨ ਜ਼ਿੰਦਾਬਾਦ। ਅਸੀਮ ਦੁੱਗਲ, ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਲਵ ਫਰਮ ਸਾਊਦੀ ਅਰੇਬੀਆ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੁਕੱਦਸ ਧਰਤੀ ਮੱਕੇ ਮਦੀਨੇ ਦੀ ਬੈਠੇ ਸਾਡੇ ਲਈ ਦੁਆ ਕਰ ਰਹੇ ਹੋ। ਹਰਭਜਨ ਸਿੰਘ ਕਹਿੰਦੇ ਨੇ ਇੱਕੋ ਹੱਲ ਹੈ ਆਪਣਾ ਘਰ ਬਣ ਜਾਏ, ਖਾਲਿਸਤਾਨ ਨਹੀਂ ਇੰਨੀ ਬਹੁਤ ਬੁਰਾ ਹਾਲ ਕਰਨਾ ਹੈ ਪੰਜਾਬ ਦਾ ਇਹਨਾਂ ਨੇ। ਬਿਲਕੁਲ ਠੀਕ ਫਰਮਾਇਆ ਤੁਸੀਂ ਹਰਭਜਨ ਸਿੰਘ ਜੀ। ਗੋਪੀ ਅਨੰਦਪੁਰੀਆ ਫਤਿਹ ਬੁਲਾਉਂਦੇ ਨੇ ਔਰ ਵੀਰ ਸੁਰਿੰਦਰ ਸਿੰਘ ਫਤਿਹ ਬੁਲਾ ਕੇ ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ। ਬਹੁਤ ਵਧੀਆ ਪ੍ਰੋਗਰਾਮ ਸਾਡਾ ਨੰਬਰ 1 ਟੀਵੀ 84 ਚੈਨਲ। ਥੈਂਕ ਯੂ ਸੋ ਮਚ, ਸ਼ੁਕਰੀਆ ਤੁਹਾਡਾ। ਸਾਡਾ ਕਹਿਣਾ ਬਹੁਤ ਚੰਗਾ ਲੱਗਾ ਕਿਉਂਕਿ ਇਹ ਵਾਕਈ ਹਰ ਸਿੱਖ ਦਾ ਹੀ ਹੈ। ਅਸੀਂ ਸਮਝਦੇ ਹਾਂ ਕਿ ਵੀ NYC IT ਤੋਂ ਹੈ ਡਾਕਟਰ ਸਾਹਿਬ, अस्सलाम वालेकुम। I think without political power no one can make major changes in the country, only solution is ਖਾਲਿਸਤਾਨ। ਬਿਲਕੁਲ ਤੁਸੀਂ ਨਿਕ ਜੀ ਠੀਕ ਫਰਮਾਇਆ ਜੀ। ਅਲਟੀਮੇਟਲੀ ਆਪਣੀ ਕਿਸਮਤ ਆਪ ਘੜਨ ਦਾ ਹੱਕ ਤੋਂ ਬਿਨਾਂ ਤੇ ਹਾਲਤ ਮੰਗਤਿਆਂ ਵਾਲੀ ਹੁੰਦੀ ਹੈ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਸਿੱਖ ਕੌਮ ਦੀ ਮਾਨਸਿਕਤਾ ਨੂੰ ਹੇਠਲੀ ਪੱਧਰ ਤੇ ਲੈ ਕੇ ਆਉਣ ਦੀ ਹੈ, ਲਿਆਉਣ ਦੀਆਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ। ਬਿਲਕੁਲ ਠੀਕ ਹੈ, ਜੋ ਚੱਲ ਰਿਹਾ ਹੈ ਉਹ ਸਾਨੂੰ ਘੜੀਸ ਕੇ ਆਪਣੇ ਲੈਵਲ ਤੇ ਲਿਜਾ ਰਹੇ ਨੇ। ਮੁਹੰਮਦ ਖਾਨ ਖਾਲਿਸਤਾਨ ਜ਼ਿੰਦਾਬਾਦ। ਗੋਪੀ ਅਨੰਦਪੁਰੀਆ ਲਿਖਦੇ ਨੇ ਸਿੱਖ ਕੌਮ ਦੀ ਅਗਲੀ ਪੀੜ੍ਹੀ ਸੰਘਰਸ਼ ਨੂੰ ਅੱਗੇ ਤੋਰਨ ਲਈ 2020 ਵਿੱਚ ਗੁਰੂ ਪਾਤਸ਼ਾਹ ਜੀ ਦੇ ਓਟ ਆਸਰੇ ਨਾਲ ਤੇ ਤੁਹਾਡੇ ਵਰਗੇ ਲੀਡਰਾਂ ਦੀ ਅਗਵਾਈ ਵਿੱਚ ਬਿਲਕੁਲ ਤਿਆਰ ਹੈ ਜੀ। ਪੰਜਾਬ ਦੇ ਹਰੇਕ ਬੰਦੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਬਹੁਤ ਸ਼ੁਕਰੀਆ ਗੋਪੀ ਅਨੰਦਪੁਰੀਆ ਜੀ। ਅਸੀਂ ਸਮਝਦੇ ਹਾਂ ਕਿ ਇਹੀ ਇੱਕ ਐਫਰਟ ਹੈ ਜਿਹਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਵੀ ਔਰ ਆਪਣੇ ਹੱਕ ਆਪਣੀ ਆਜ਼ਾਦੀ ਦੀ ਗੱਲ ਵੀ ਜਿਹੜੀ ਆ ਉਹ ਪੁਲਾਂਘਾ ਅੱਗੇ ਪੁੱਟ ਰਹੀ ਹੈ। ਔਰ ਮੁਹੰਮਦ ਖਾਨ ਜੀ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ। ਇਹਦੇ ਗਿਆਨੀ ਜ਼ੈਲ ਸਿੰਘ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ। ਗੋਪੀ ਅਨੰਦਪੁਰੀਆ ਜੀ ਨੇ ਕਿਹਾ ਗਿਆਨੀ ਜ਼ੈਲ ਸਿੰਘ ਦੇ ਕਾਫਲੇ ਨੂੰ ਵੀ ਘੇਰ ਕੇ ਉਸ ਤੇ ਹਮਲਾ ਕੀਤਾ ਗਿਆ। ਮੈਨੂੰ ਕਦੇ ਕੋਈ ਸ਼ੱਕ ਨਹੀਂ ਰਿਹਾ
ਕਿ ਉਹ ਇੰਟੈਲੀਜੈਂਸ ਆਪਰੇਸ਼ਨ ਸੀ ਜੀ ਔਰ ਕਾਲਾ ਸਿੰਘ ਜੀ ਨੇ ਫਤਿਹ ਬੁਲਾਈ ਹੈ ਔਰ ਸੁਰਿੰਦਰ ਸਿੰਘ ਜੀ ਫਿਰ ਲਿਖਦੇ ਨੇ ਖਾਲਿਸਤਾਨ ਬਣੇਗਾ 100% ਬਣੇਗਾ, ਹੁਣ ਕੋਈ ਨਹੀਂ ਰੋਕ ਸਕਦਾ ਹੈ, ਵਾਹਿਗੁਰੂ ਕਿਰਪਾ ਕਰਨ। ਔਰ ਤਾਰਿਕ ਅਹਿਮਦ ਲਿਖਦੇ ਨੇ ਪਲੀਜ਼ ਨੋਟ that Pakistan's act of furnishing Sikh worshipping policies has nothing to do with state of India. It is only and only for Sikh faith, just like Pakistani Hindus enjoy freedom of worship. ਬਿਲਕੁਲ ਠੀਕ ਹੈ ਤਾਰਿਕ ਜੀ ਕਿ ਉਹਨਾਂ ਨੇ ਸਿੱਖ ਕੌਮ ਨੂੰ ਦੀਆਂ ਭਾਵਨਾਵਾਂ ਦਾ ਜਿਹੜਾ ਹੈ ਉਹ ਖਿਆਲ ਕੀਤਾ ਹੈ। ਜੀ ਇੰਡੀਆ ਨੇ ਹਿੰਦੂ ਇੰਡੀਆ ਨੇ ਤਾਂ ਉਹਨੂੰ ਰੋਕਣ ਦਾ ਹੀ ਯਤਨ ਕੀਤਾ ਹੈ। ਔਰ ਇਸੇ ਤਰ੍ਹਾਂ ਖੁਰਸ਼ੀਦ ਖਾਨ ਜੀ ਨੇ ਵੀ ਸਾਡੇ ਪ੍ਰਤੀ ਇੱਕ ਪਿਆਰ ਵਾਲਾ ਕਮੈਂਟ ਕਿਹਾ ਕਿ ਤੁਸੀਂ ਬੜੇ ਕੀਮਤੀ ਹੋ। ਔਰ ਜਿਹੜੀ ਗੋਪੀ ਅਨੰਦਪੁਰੀਆ ਜੀ ਫਿਰ ਕਹਿੰਦੇ ਨੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਨਸਾਨੀਅਤ ਬਖਸ਼ੀ ਹੋਈ ਹੈ, ਜੇ ਸਾਡੇ ਵੱਡੇ ਸਾਰੇ ਦੋਸ਼ੀਆਂ ਨੂੰ ਸੋਧਾ ਲਾ ਸਕਦੇ ਸੀ ਤੇ ਜੇ ਉਹ ਵੀ ਇਹਨਾਂ ਵਾਂਗ ਹੀ ਸੋਚਦੇ ਤਾਂ ਪੂਰਾ ਦੇਸ਼ ਨਕਸ਼ੇ ਤੋਂ ਮਿਟਾ ਸਕਦੇ ਸੀ। ਜੀ ਔਰ ਅਲੀ ਜਿਆਸ ਲਿਖਦੇ ਨੇ ਅੱਜ ਮੈਂ ਬੜਾ ਖੁਸ਼ ਹਾਂ ਇਸ ਵਾਸਤੇ ਕਿ ਮੈਂ ਅੱਜ ਪਹਿਲੀ ਵਾਰ ਸੱਚੋ ਸੱਚ ਤੇ SMS ਪਾਇਆ ਲਿਖਿਆ ਜੋ ਅੱਜ ਤੁਹਾਡੇ ਮੂੰਹੋਂ ਆਪਣੇ SMS ਸੁਣ ਲਿਆ ਤੇ ਮੇਰੀ ਖੁਸ਼ੀ ਦੂਣੀ ਹੋ ਗਈ ਹੈ। ਅਸੀਂ ਬੋਲਤਾ ਅਸੀਂ ਪੜ੍ਹ ਲਿਆ ਤੁਹਾਡੇ ਨਾਲ ਸ਼ੇਅਰ ਕਰਤਾ, ਬਹੁਤ ਸ਼ੁਕਰੀਆ ਜੀ। ਹੋਰ ਵੀ ਬਹੁਤ ਸਾਰੇ ਮੈਸੇਜ ਨੇ। ਤਾਰਿਕ ਰਾਣਾ ਜੀ ਅਨਦਰ ਕਲਿਸ਼ੇ ਜਿਹੜੇ ਉਹ ਕਹਿੰਦੇ ਨੇ ਡਾਕਟਰ ਸਾਹਿਬ ਇਜ਼ ਦਾ ਬੈਸਟ, ਗॉड्स ਨੇਮ ਇਜ਼ ਦਾ ਬੈਸਟ। ਜੀ ਅਸੀਂ ਤਾਂ ਇੱਕ ਹੌਕਾ ਦੇਣ ਵਾਲੇ ਆ ਕਿ ਭਾਈ ਜਾਗਤੇ ਰਹੋ ਜਾਗਤੇ ਰਹੋ ਜਾਗਤੇ ਰਹੋ, ਬਾ ਮੁਲਾਜ਼ਾ ਹੋਸ਼ਿਆਰ ਬਾ ਮੁਲਾਜ਼ਾ ਹੋਸ਼ਿਆਰ। ਜੀ ਡਾਕਟਰ ਸਾਹਿਬ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।